ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 11 ਤਰੀਕ ਆ ਤੇ ਦਿਨ ਜਿਹੜਾ ਹੈਗਾ ਆ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦਾ ਮੰਟੀਕਾ ਸ਼ਹਿਰ, ਜਿੱਥੇ ਕਿ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਹੈਗੀ ਆ, ਉੱਥੇ ਇੱਕ ਪੰਜਾਬੀ ਨੇ ਆਪਣੀ ਵਾਈਫ ਨੂੰ ਪਹਿਲਾਂ ਮਾਰ ਦਿੱਤਾ ਤੇ ਉਸ ਤੋਂ ਬਾਅਦ ਮਰਸਡ ਜੋ ਲਾਗੇ ਆ ਉੱਥੇ ਜਾ ਕੇ ਸੁਸਾਈਡ ਕਰ ਲਿਆ। ਮੰਟੀਕਾ ਦੀ ਪੁਲਿਸ ਦੇ ਮੁਤਾਬਕ ਕੱਲ ਆਫਟਰਨੂਨ 12:24 ਤੇ 900 ਬਲਾਕ ਆਫ ਡੇਵਿਸ ਸਟਰੀਟ ਉੱਥੇ ਉਹਨਾਂ ਨੇ ਇੱਕ ਲੇਡੀ ਨੂੰ ਅਨਰਿਸਪੌਂਸਿਵ ਪਾਇਆ ਤੇ ਬਾਅਦ ਦੇ ਵਿੱਚ ਜਿਹੜੀ ਆ ਉਹਦੀ ਮੌਤ ਹੋ ਗਈ। ਤੇ ਉਸ ਘਰ ਦੇ ਵਿੱਚੋਂ ਦੋ ਬੱਚੇ ਇਨਫੈਂਟ ਬੜੀ ਛੋਟੀ ਉਮਰ ਦੇ, ਉਹ ਵੀ ਪੁਲਿਸ ਵਾਲਿਆਂ ਨੇ ਉੱਥੋਂ ਲੈ ਲਏ। ਤੇ ਉਸ ਤੋਂ ਬਾਅਦ ਕੁਛ ਸਮੇਂ ਬਾਅਦ ਇਹ ਪਤਾ ਚੱਲਿਆ ਵੀ ਜਿਹੜਾ ਬੰਦਾ ਵਾਂਟਡ ਸੀ ਉਸ ਕਤਲ ਦੇ ਵਿੱਚ, ਜੋ ਹੁਣ ਇਹੀ ਹੋਮੋਸਾਈਡ ਹੀ ਮੰਨ ਰਹੇ ਆ, ਤੇ ਉਹ ਉਸਦਾ ਹੀ ਹਸਬੈਂਡ ਸੀ, 44 ਸਾਲਾਂ ਦਾ ਮੰਟੀਕੇ ਦਾ ਰਹਿਣ ਵਾਲਾ ਪੰਜਾਬੀ ਆ। ਹਜੇ ਤੱਕ ਨਾਮ ਪੁਲਿਸ ਨੇ ਡਿਕਲੇਅਰ ਨਹੀਂ ਕੀਤੇ ਹੈਗੇ। ਸੋ ਉਸ ਦੀ ਬੋਡੀ ਮਰਸਡ ਕਾਉਂਟੀ ਦੇ ਸ਼ੈਰਿਫ ਡਿਟੈਕਟਿਵ ਨੇ 11,500 ਬਲਾਕ ਆਫ ਵਾਈਟ ਵਰਥ ਰੋਡ, ਜੋ ਇੰਟਰਸਟੇਟ 5 ਤੇ ਸੈਂਟਾਨੇਲਾ ਦੇ ਲਾਗੇ ਆ, ਉੱਥੇ ਲੱਭੀ ਹੈਗੀ ਆ। ਇਹ ਉੱਥੇ ਦੇ ਜਿਹੜੇ ਡੈਪਟੀ ਸ਼ੈਰਿਫ ਆ ਅਲੈਗਜ਼ੈਂਡਰਾ ਬ੍ਰਿਟਨ, ਉਹਨਾਂ ਨੇ ਦੱਸਿਆ। ਜੀ ਬਿਲਕੁਲ, ਮੰਟੀਕੇ ਤੋਂ ਤਕਰੀਬਨ 50 ਮੀਲ ਦੂਰ ਇਹ ਥਾਂ ਆ ਜਿੱਥੇ ਇਹ ਬੰਦਾ ਜਿਹੜਾ ਆ ਉਹ ਮ੍ਰਿਤ ਪਾਇਆ ਗਿਆ ਸੀਗਾ। ਸੋ ਬਿਲਕੁਲ ਦੋ ਬੱਚੇ ਸੀਗੇ ਜਿਹੜੇ ਹਰਜੋਤ ਸਿੰਘ ਜੀ ਇਸ ਪਰਿਵਾਰ ਦੇ ਵਿੱਚ, ਉਹਨਾਂ ਦੋਨਾਂ ਨੂੰ ਕਹਿੰਦੇ ਵੀ ਹੁਣ ਚਾਈਲਡ ਪ੍ਰੋਟੈਕਟਿਵ ਸਰਵਿਸਿਜ਼ ਨੂੰ ਦੇ ਦਿੱਤਾ ਗਿਆ ਆ। ਹੁਣ ਇਹ ਨਹੀਂ ਪਤਾ ਵੀ ਆਪਸ ਦੇ ਵਿੱਚ ਇਹਨਾਂ ਦਾ ਕੀ ਜਿਹੜਾ ਉਹ ਹੋਇਆ। ਫਸਟ ਰਿਸਪੌਂਡਰ ਜਦੋਂ ਪਹੁੰਚੇ ਤਾਂ ਉਹਨਾਂ ਨੇ ਜਿਹੜੀ ਇਹ ਬੀਬੀ ਆ ਉਸ ਨੂੰ ਮ੍ਰਿਤ ਹੀ ਉੱਥੇ ਪਾਇਆ ਸੀਗਾ। ਤੇ ਸੈਂਟਾਨੈਲਾ ਇਲਾਕੇ ਦੇ ਵਿੱਚ ਇੱਕ ਔਰਚਿਡ ਦੇ ਵਿੱਚ ਇਸ ਬੰਦੇ ਨੇ ਖੁਦ ਨੂੰ ਫਾਹਾ ਲੈ ਕੇ ਜਿਹੜੀ ਆ ਆਤਮ ਹੱਤਿਆ ਬਾਅਦ ਦੇ ਵਿੱਚ ਕਰ ਲਈ ਸੀਗੀ। ਸੋ ਬੜੀ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਇਹ ਸਥਿਤੀ ਬਣੀ ਪਈ ਆ। ਆਪਾਂ ਅਕਸਰ ਇਹ ਗੱਲਾਂ ਕਰਦੇ ਹਾਂ ਵੀ ਦਿਮਾਗੀ ਤੌਰ ਦੇ ਉੱਤੇ, ਮਾਨਸਿਕ ਤੌਰ ਦੇ ਉੱਤੇ ਪਤਾ ਨਹੀਂ ਲੋਕਾਂ ਦੇ ਵਿੱਚ ਕੀ ਜਿਹੜਾ ਉਹ ਹੁੰਦਾ ਜਾ ਰਿਹਾ ਆ, ਆਪਸੀ ਕੀ ਜਿਹੜਾ ਇਹਨਾਂ ਦਾ ਮਸਲਾ ਹੋਊਗਾ। ਪਹਿਲੋਂ ਘਰਵਾਲੀ ਦਾ ਕਤਲ ਕੀਤਾ, ਫਿਰ ਬਾਅਦ ਦੇ ਵਿੱਚ ਜਾ ਕੇ ਇਹਨੇ ਆਪਣੇ ਆਪ ਨੂੰ ਫਾਹਾ ਲੈ ਕੇ ਜਿਹੜਾ ਉਹ ਮਾਰ ਲਿਆ। ਤੇ ਹੁਣ ਪਿੱਛੋਂ ਨਿਆਣੇ ਤਾਂ ਰੁਲ ਗਏ, ਪਿੱਛੇ ਦੋਨਾਂ ਹੀ ਮੀਆਂ ਬੀਬੀ ਦੇ ਪਰਿਵਾਰ ਜਿਹੜੇ ਆ, ਉਹਨਾਂ ਦੇ ਮਾਂ ਬਾਪ, ਉਹਨਾਂ ਦੇ ਰਿਸ਼ਤੇਦਾਰ, ਸਕੇ ਸੰਬੰਧੀ ਤੇ ਪੂਰੀ ਕਮਿਊਨਿਟੀ ਜਿਹੜੀ ਸੋਚਦੀ ਹੋਊਗੀ ਵੀ ਇਹ ਚੱਲ ਕੀ ਜਿਹੜਾ ਹੋ ਰਿਹਾ ਆ। ਸੋ ਇਸ ਯੁੱਗ ਦੇ ਵਿੱਚ ਜਦੋਂ ਲੋਕ ਬਹੁਤ ਜ਼ਿਆਦਾ ਤਣਾਅ ਦੇ ਵਿੱਚ ਰਹਿ ਰਹੇ ਨੇ, ਸਟ੍ਰੈਸ ਦੇ ਵਿੱਚ ਨੇ, ਕੋਈ ਅਜਿਹਾ ਪੁੱਠਾ ਸਿੱਧਾ ਕਾਰਾ ਜਿਹੜਾ ਉਹ ਕੋਈ ਨਾ ਕਰੇ। ਇੱਕ ਦੂਜੇ ਦਾ ਧਿਆਨ ਰੱਖੀਏ, ਇੱਕ ਦੂਜੇ ਦਾ ਸਹਾਰਾ ਬਣੀਏ, ਇੱਕ ਦੂਜੇ ਨੂੰ ਜਿਹੜਾ ਉਹ ਹੌਸਲਾ ਦਈਏ, ਤਾਂ ਜੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਘਟਣ। ਇਹ ਨਹੀਂ ਕਹਿ ਰਹੇ ਵੀ ਆਪਣੀ ਇਕੱਲੀ ਆਪਣੀ ਕਮਿਊਨਿਟੀ ਦੇ ਵਿੱਚ ਹੀ ਆ, ਪਰ ਆਪਾਂ ਆਪਣੀ ਦੇ ਉੱਤੇ ਤਾਂ ਨਜ਼ਰ ਰੱਖ ਸਕਦੇ ਹਾਂ। ਆਪਾਂ ਇੰਨਾ ਕੁ ਤਾਂ ਜਿਹੜਾ ਉਹ ਜ਼ਰੂਰ ਕਰੀਏ। ਇਹ ਵਨ ਆਫ ਇੰਸੀਡੈਂਟ ਹੋਵੇ, ਰੱਬ ਕਰੇ ਇਦਾਂ ਦਾ ਹੀ ਜਿਹੜਾ ਵਨ ਆਫ ਦਾ ਹੋਵੇ, ਕੋਈ ਇਦਾਂ ਦੀ ਹੋਰ ਚੀਜ਼ ਨਾ ਜਿਹੜੀ ਉਹ ਘਟੇ, ਨਾ ਕਿਤੇ ਆਪਾਂ ਨੂੰ ਇਦਾਂ ਦੀ ਖਬਰ ਕਰਨੀ ਪਵੇ। ਪਰ ਇਹ ਅਫਸੋਸ ਨਾਲ ਆਪਾਂ ਦੱਸ ਰਹੇ ਹਾਂ ਵੀ ਮੰਟੀਕੇ ਦੇ ਵਿੱਚ ਇੱਕ ਬੰਦੇ ਦੇ ਦੁਆਰਾ, ਪੰਜਾਬੀ ਮੂਲ ਦੇ ਬੰਦੇ ਦੁਆਰਾ ਆਪਣੀ ਘਰਵਾਲੀ ਦਾ ਕਤਲ ਕਰਨ ਤੋਂ ਬਾਅਦ 'ਚ ਖੁਦ ਨੂੰ ਉਹਨੇ ਫਾਹਾ ਦੇ ਕੇ ਜਿਹੜਾ ਉਹ ਮਾਰ ਲਿਆ ਹੈਗਾ ਆ। ਮਰਸਡ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜੇ ਆਪਣੇ ਡੈਪਟੀਜ਼ ਉਹਨਾਂ ਦੇ ਨਾਲ ਕਨਫਰਮ ਕੀਤਾ, ਕਹਿੰਦੇ ਵੀ ਉਹ ਪੰਜਾਬੀ ਮੂਲ ਦਾ ਮੁੰਡਾ ਸੀਗਾ, ਬੰਦਾ ਸੀਗਾ ਸੌਰੀ, ਤੇ ਉਹਨੇ ਫਾਹਾ ਲੈ ਕੇ ਜਿਹੜਾ ਉਹ ਆਪਣੇ ਆਪ ਨੂੰ ਜਿਹੜਾ ਉਹ ਮਾਰ ਮੁਕਾਇਆ। ਇੱਕ ਔਰਚਿਡ ਦੇ ਵਿੱਚ ਕਿਸੇ ਰੁੱਖ ਦੇ ਨਾਲ ਕਹਿੰਦੇ ਆ ਵੀ ਉਸਨੇ ਫਾਹਾ ਲਿਆ ਆ। ਹੁਣ ਕਿਉਂਕਿ ਖੇਤਾਂ ਦੇ ਵਿੱਚ ਲੋਕ ਜਾਂਦੇ ਆਉਂਦੇ ਨੇ, ਦੇਖਿਆ ਆ, ਤਾਂ ਉਹਦੀ ਕਿਤੇ ਉਹਨਾਂ ਨੇ ਲਾਸ਼ ਲਟਕਦੀ ਦੇਖ ਕੇ ਫਿਰ ਅਥਾਰਟੀਜ਼ ਨੂੰ ਜਿਹੜਾ ਉਹ ਦੱਸਿਆ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਨਫਰਮ ਕੀਤਾ ਉਹਦੀ ਗੱਡੀ ਤੋਂ ਵੀ ਇਹ ਮੰਟੀਕਾ ਦੇ ਵਿੱਚ ਰਜਿਸਟਰਡ ਗੱਡੀ ਸੀ। ਆਪਣੀ ਗੱਡੀ ਤੇ ਹੀ ਉੱਥੋਂ ਚੱਲ ਕੇ ਜਿਹੜਾ ਉਹ ਇਸ ਪਾਸੇ ਵੱਲ ਨੂੰ ਸੈਂਟਾਨੈਲਾ ਦੇ ਇਲਾਕੇ ਦੇ ਵਿੱਚ ਉੱਥੇ ਪਹੁੰਚਿਆ ਸੀਗਾ। ਮੰਟੀਕਾ ਦੇ ਸ਼ਹਿਰ 'ਚ ਰਹਿਣ ਵਾਲੇ ਪੰਜਾਬੀ ਫੈਮਿਲੀ ਕਾਫੀ ਕਹਿੰਦੇ ਵੈਲ ਟੂ ਡੂ ਫੈਮਿਲੀ ਸੀ, ਵੈਲ ਐਸਟੈਬਲਿਸ਼ਡ ਫੈਮਿਲੀ ਸੀ।
ਸੋ ਮਾੜੀ ਗੱਲ ਬਹੁਤ ਹੋਈ ਆ। ਨਿੱਕੇ-ਨਿੱਕੇ ਜੋ ਬੱਚੇ ਆ, ਉਹ ਪਿੱਛੇ ਰਹਿ ਗਏ ਹੈਗੇ ਆ। ਜੇ ਕਿਸੇ ਦੇ ਇੱਦਾਂ ਦੀ ਪ੍ਰੋਬਲਮ ਹੁੰਦੀ ਆ, ਜ਼ਰੂਰ ਆਪਣੇ ਦੋਸਤ, ਮਿੱਤਰ, ਰਿਸ਼ਤੇਦਾਰਾਂ ਨੂੰ ਕਿਸੇ ਨਾਲ ਵੀ ਕੰਟੈਕਟ ਕਰੋ। ਜਿਹੜਾ ਇੱਦਾਂ ਦਾ ਜਿਹੜਾ ਸਟੈਪ ਆ, ਇਹ ਬਹੁਤ ਹੀ ਗਲਤ ਸਟੈਪ ਲਿਆ ਗਿਆ ਆ। ਤੇ ਮੰਟੀਕਾ ਦੇ ਜੋ ਪੁਲਿਸ ਕੈਪਟਨ ਆ ਗ੍ਰੈਗ ਬੀਅਲ, ਉਹਨਾਂ ਨੇ ਇਹ ਕਿਹਾ ਆ ਵੀ ਜੇ ਕਿਸੇ ਨੂੰ ਹੋਰ ਇਨਫੋਰਮੇਸ਼ਨ ਇਹਦੇ ਬਾਰੇ ਪਤਾ ਹੋਵੇ ਤੇ ਉਹਨਾਂ ਨੇ ਨੰਬਰ ਵੀ ਆਪਣਾ ਦਿੱਤਾ ਹੈਗਾ ਆ, ਡਿਟੈਕਟਿਵ ਗੈਰਟ ਮੋਰਿਸਨ ਦਾ, 209 456 8212। ਸੋ ਇਹ ਆਪਾਂ ਕਨਫਰਮ ਕੀਤਾ ਆ। ਉਹ ਪੰਜਾਬੀ ਪਰਿਵਾਰ ਸੀ, ਹਸਬੈਂਡ ਨੇ ਆਪਣੀ ਵਾਈਫ ਨੂੰ ਮਾਰਿਆ, ਬਾਅਦ ਚ ਆਪ ਫਾਹਾ ਲੈ ਲਿਆ, 2 ਬੱਚੇ ਆ ਨਿੱਕੇ ਨਿੱਕੇ। ਨਾਮ ਉਹਨਾਂ ਦੇ ਡਿਸਕਲੋਜ਼ ਨਹੀਂ ਕੀਤੇ ਗਏ ਪੁਲਿਸ ਵੱਲੋਂ, ਇਸੇ ਕਰਕੇ ਆਪਾਂ ਵੀ ਫਿਰ ਨਾਮ ਉਹ ਸ਼ੇਅਰ ਨਹੀਂ ਕਰ ਰਹੇ। ਜੀ, ਬਿਲਕੁਲ ਇਹ ਅਫਸੋਸ ਵਾਲੀ ਜਿਹੜੀ ਇਹ ਗੱਲ ਆ। ਮੈਂ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਡਿਟੈਕਟਿਵ ਦੇ ਫ਼ੋਨ 'ਤੇ ਕਾਲ ਕੀਤੀ ਸੀ, ਉਹਨਾਂ ਨੇ ਫ਼ੋਨ ਤਾਂ ਪਿਕ ਨਹੀਂ ਕੀਤਾ। ਮੈਂ ਉਹਨਾਂ ਦੇ ਜ਼ਰੀਏ ਵੀ ਕਨਫਰਮ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਨਾ ਚਾਹੁੰਦਾ ਸੀਗਾ। ਮੇਬੀ ਉਹ ਹੋਰ ਪਾਸੇ ਜਿਹੜੇ ਉਹ ਬਿਜ਼ੀ ਹੋਣ, ਮੇਬੀ ਬਾਅਦ 'ਚ ਉਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਹੋ ਸਕੇ ਜਾਂ ਹੋਰ ਜਾਣਕਾਰੀ ਇਸ ਦੇ ਬਾਬਤ ਪਤਾ ਲੱਗੇ। ਜਿੱਦਾਂ ਆਪਾਂ ਪਹਿਲੋਂ ਵੀ ਕਿਹਾ ਵੀ ਉਮੀਦ ਕਰਦੇ ਹਾਂ ਵੀ ਇਹ ਵਨ ਆਫ ਇੰਸੀਡੈਂਟ ਹੋਵੇ, ਇੱਦਾਂ ਦੀ ਕਿਤੇ ਹੋਰ ਨਾ ਘਟੇ। ਪਰ ਇਹ ਆਪਾਂ ਨੂੰ ਹੁਣ ਸਾਰਿਆਂ ਨੂੰ ਕਿਤੇ ਨਾ ਕਿਤੇ ਮੰਨਣਾ ਪੈਣਾ। ਜਿਸ ਤਰੀਕੇ ਦੇ ਨਾਲ ਲੋਕ ਕਮਲੇ ਹੋਏ ਫਿਰਦੇ ਆ, ਮਾਸ ਸ਼ੂਟਿੰਗਸ ਕਰੀ ਜਾਂਦੇ ਆ ਜਾਂ ਇੱਦਾਂ ਦੇ ਜਿਹੜੀਆਂ ਮਾੜੀਆਂ ਹਰਕਤਾਂ ਜਿਹੜੀਆਂ ਉਹ ਕਰ ਰਹੇ ਆ ਜਾਂ ਗਲਤ ਸਟੈਪ ਜਿਹੜਾ ਇੱਦਾਂ ਦਾ ਜਿਹੜਾ ਇਹ ਚੱਕ ਰਹੇ ਆ, ਇਹ ਜ਼ਰੂਰ ਆਪਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਐਜ਼ ਏ ਕਮਿਊਨਿਟੀ ਨੂੰ ਮਿਲ ਕੇ ਇਹ ਦੇਖਣਾ ਪੈਣਾ ਆ ਵੀ ਮਾਨਸਿਕ ਤੌਰ ਦੇ ਉੱਤੇ ਆਪਾਂ ਕਿਹੜੇ ਪਾਸੇ ਵੱਲ ਨੂੰ ਵੱਧ ਰਹੇ ਹਾਂ। ਐਜ਼ ਏ ਕਮਿਊਨਿਟੀ ਆਪਾਂ ਦੇਖੀਏ ਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਘਟਣ। ਪੈਨੇਡੈਮਿਕ ਤੋਂ ਬਾਅਦ ਦੇ ਵਿੱਚ ਇੱਦਾਂ ਦੇ ਜਿਹੜੇ ਇਨਸੀਡੈਂਟ ਜਿਹੜੇ ਹਰਜੋਤ ਸਿੰਘ ਜੀ ਵੱਧ ਰਹੇ ਆ। ਲੋਨਲੀਨੈਸ ਦੀ ਆਪਾਂ ਉਦਣ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਸਟੱਡੀ ਸ਼ੇਅਰ ਕੀਤੀ ਸੀਗੀ ਵੀ ਇਕੱਲੇਪਨ ਲੋਕਾਂ ਨੂੰ ਮੌਤ ਵੱਲ ਨੂੰ ਜਿਹੜਾ ਉਹ ਧੱਕ ਰਿਹਾ, ਇਕੱਲੀਆਂ ਬਿਮਾਰੀਆਂ ਹੀ ਨਹੀਂ, ਇੱਦਾਂ ਦੇ ਪੁੱਠੇ ਕਾਰੇ ਵੀ ਕਈ ਵਾਰੀ ਉਹ ਕਰਵਾ ਜਾਂਦਾ। ਮੈਂ ਇਹ ਨਹੀਂ ਕਹਿ ਰਿਹਾ ਵੀ ਇਹਦੇ ਕਰਕੇ ਹੋਇਆ ਆ। ਇਹਦੇ ਬਾਰੇ ਅਜੇ ਮੋਟਿਵ ਬਾਰੇ ਕਿਉਂ ਉਹਨੇ ਕਤਲ ਕਰਕੇ ਆਪਣੇ ਆਪ ਨੂੰ ਫਾਹਾ ਲਿਆ, ਉਹਦੇ ਬਾਰੇ ਅਜੇ ਕੁਛ ਪਤਾ ਨਹੀਂ ਆ। ਦੋਨੋਂ ਬੱਚੇ ਜਿਹੜੇ ਅਨਹਾਰਮਡ ਸੀਗੇ, ਉਹ ਘਰੇ ਹੀ ਸੀਗੇ ਜਦੋਂ ਫਸਟ ਰਿਸਪੌਂਡਰ ਪਹੁੰਚੇ। ਉਹਨਾਂ ਨੇ ਫਿਰ ਚਾਈਲਡ ਪ੍ਰੋਟੈਕਟਿਵ ਸਰਵਿਸਿਜ਼ ਦੇ ਵਿੱਚ ਲੈ ਆਂਦਾ। ਹੁਣ ਉੱਥੇ ਪੰਜਾਬੀ ਪਰਿਵਾਰ ਜ਼ਰੂਰ ਦੇਖਣ ਵੀ ਇਹ ਜਿਹੜੇ ਬੱਚੇ ਐਟਲੀਸਟ ਕਿਸੇ ਪੰਜਾਬੀ ਫੈਮਿਲੀ ਨੂੰ ਉਹਦੇ ਕੋਲ ਚਲੇ ਜਾਣ ਜਾਂ ਪਿੱਛੇ ਉਹਨਾਂ ਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਜਾਂ ਹੋਰ ਕਿਸੇ ਰਿਸ਼ਤੇਦਾਰ ਦੇ ਨਾਲ ਜਿਹੜੇ ਉਹ ਜੁੜ ਸਕਣ। ਆਪਣੇ ਉੱਥੇ ਦੇ ਮੇਅਰ ਵੀ ਜਿਹੜੇ ਪੰਜਾਬੀ ਮੂਲ ਦੇ ਆ ਤੇ ਜ਼ਰੂਰ ਸਾਰੇ ਜਾਣੇ ਮਿਲ ਜੁਲ ਕੇ ਇਹ ਪਰਿਵਾਰ ਦੇ ਜਿਹੜੇ ਹੁਣ ਬਚੇ ਹੋਏ ਬੱਚੇ ਨੇ, ਇਹਨਾਂ ਦੇ ਭਵਿੱਖ ਨੂੰ ਲੈ ਕੇ ਜ਼ਰੂਰ ਕੁਛ ਨਾ ਕੁਛ ਕਦਮ ਜਿਹੜੇ ਉਹ ਜ਼ਰੂਰ ਚੱਕਣੇ ਚਾਹੀਦੇ ਨੇ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਆ। 2 ਬ੍ਰਦਰ, ਇੱਕ 13 ਸਾਲਾਂ ਦਾ, ਇੱਕ 11 ਸਾਲਾਂ ਦਾ, ਉਹ ਮਿਸਿੰਗ ਹੈਗੇ ਆ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਲੋਕਾਂ ਤੋਂ ਹੈਲਪ ਮੰਗ ਰਹੀ ਆ ਵੀ ਜੇ ਕਿਸੇ ਕੋਲ ਇਹਨਾਂ ਬਾਰੇ ਜਾਣਕਾਰੀ ਹੋਵੇ। ਇੱਕ 13 ਸਾਲਾਂ ਦਾ ਬੱਚਾ ਜਿਸ ਦਾ ਨਾਂ ਹੰਟਰ ਵੈਲੇਂਟਾਈਨ ਕਰਕੇ ਦੱਸਿਆ ਗਿਆ ਆ। ਇੱਕ 11 ਸਾਲਾਂ ਦਾ ਬੱਚਾ ਆ ਲੋਗਨ ਵੈਲੇਂਟਾਈਨ, ਦੋਨੋਂ ਹੀ ਭਰਾ ਹੈਗੇ ਆ। ਉਹਨਾਂ ਦਾ ਘਰ ਜਿਹੜਾ ਆ ਹਰਸਮੈਨ ਡਰਾਈਵ, ਰੋਜ਼ਮਾਉਂਟ ਏਰੀਆ ਜੋ ਸੈਕਰਾਮੈਂਟੋ ਦਾ, ਉੱਥੇ ਸੀਗਾ। ਲਾਸਟ ਟਾਈਮ ਬੱਚਿਆਂ ਨੂੰ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਸੈਕਰਾਮੈਂਟੋ 'ਚ ਕੱਲ ਰਾਤੀ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਹ ਲੱਭ ਨਹੀਂ ਸਕੇ। ਉਹਨਾਂ ਦੀ ਜਿਹੜੀ ਡਿਸਕ੍ਰਿਪਸ਼ਨ ਵੀ ਆ ਸੈਕਰਾਮੈਂਟੋ ਸ਼ੈਰਿਫ ਨੇ ਦਿੱਤੀ ਆ। ਹੰਟਰ ਵੈਲੇਂਟਾਈਨ ਜਿਨ੍ਹਾਂ ਦੀ ਉਮਰ 13 ਸਾਲ ਆ, 4 ਫੁੱਟ 11 ਇੰਚ ਹਾਈਟ ਆ, 89 ਪਾਉਂਡਸ ਭਾਰ ਆ, ਬਰਾਊਨ ਹੇਅਰ, ਬਰਾਊਨ ਆਈਜ਼ ਆ। ਤੇ ਲਾਸਟ ਸੀਨ ਵੀਅਰਿੰਗ ਪੀਜੇਸ, ਪੋਸੀਬਲੀ ਚੇਂਜ ਕਲੋਥ ਹੋ ਸਕਦੇ ਆ। ਤੇ ਇੱਦਾਂ ਜਿਹੜਾ ਦੂਸਰਾ ਬੱਚਾ ਆ ਲੋਗਨ ਵੈਲੇਂਟਾਈਨ, ਉਹ 11 ਸਾਲਾਂ ਦਾ ਆ, 5 ਫੁੱਟ 8 ਇੰਚ, 80 ਪਾਉਂਡ ਦਾ ਆ, ਬਲੌਂਡ ਹੇਅਰ ਤੇ ਹੇਜ਼ਲ ਆਈਜ਼। ਸੋ ਇਹਨਾਂ ਬਾਰੇ ਜੇ ਕਿਸੇ ਨੂੰ ਇਨਫੋਰਮੇਸ਼ਨ ਹੋਵੇ, ਸੈਕਰਾਮੈਂਟੋ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੂੰ ਕੰਟੈਕਟ ਕਰੇ। ਵੈਸੇ ਜਦੋਂ ਵੀ ਬੱਚੇ ਇੱਦਾਂ ਗਵਾਚਦੇ ਆ ਤੇ ਅਲਰਟ ਸਿਸਟਮ ਜਾਰੀ ਕੀਤਾ ਜਾਂਦਾ ਆ। ਸੋ ਕੈਲੀਫੋਰਨੀਆ ਦੇ ਜਿੰਨੇ ਵੀ ਹਾਈਵੇਜ਼ ਆ ਉਹਨਾਂ ਦੇ ਉੱਤੇ ਅਲਰਟ ਸਿਸਟਮ ਜਾਰੀ ਕੀਤਾ ਹੋਇਆ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਨ ਜਾਈਏ, ਬਾਈਡਨ ਪ੍ਰਸ਼ਾਸਨ ਕੋਲੋਰਾਡੋ ਰਿਵਰ ਦੇ ਕ੍ਰਾਈਸਿਸ ਨੂੰ ਦੇਖਦੇ ਹੋਏ ਵਾਟਰ ਕੱਟਸ ਪ੍ਰਪੋਜ਼ ਕਰ ਰਿਹਾ ਆ। ਉਹ ਸੋਚ ਰਿਹਾ ਵੀ ਪਾਣੀ ਦੇ ਵਿੱਚ ਕਟੌਤੀ ਕੀਤੀ ਜਾਵੇ। ਇਸ ਦੇ ਨਾਲ-ਨਾਲ ਉਹ ਕਈ ਜਿਹੜੇ ਇਸ ਪਾਣੀ ਨੂੰ ਵਰਤਣ ਵਾਲੇ ਕਮਿਊਨਿਟੀਜ਼ ਆ, ਉਹਨਾਂ ਨੂੰ ਪੈਸੇ ਦੇ ਰਹੇ ਆ, ਡਾਲਰ ਦੇ ਰਹੇ ਆ ਵੀ ਭਾਈ ਤੁਸੀਂ ਘੱਟ ਪਾਣੀ ਜਿਹੜੀ ਆ ਇਸ ਦੇ ਵਿੱਚੋਂ ਜਿਹੜੀ ਉਹ ਵਰਤੋਂ ਕਰੋ। ਅੱਜ ਹੀ ਕਹਿੰਦੇ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਐਨਵਾਇਰਨਮੈਂਟਲ ਐਨਾਲਿਸਿਸ ਇਹ ਰਿਲੀਜ਼ ਕੀਤਾ ਗਿਆ, ਜਿਸ ਦੇ ਨਾਲ ਜਿਹੜੀਆਂ 7 ਵੈਸਟਰਨ ਸਟੇਟਸ ਆ ਤੇ ਟਰਾਈਬਸ ਆ ਜਿਹੜੀਆਂ ਕੋਲੋਰਾਡੋ ਰਿਵਰ ਦੇ ਉੱਤੇ, ਇਸ ਦਰਿਆ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਹੈਗੀਆਂ ਆ।
ਉਹਨਾਂ ਦੀ ਜਿਹੜੀ ਵਾਟਰ ਕੱਟ ਆ ਉਹ ਕੀਤੇ ਜਾ ਸਕਦੇ ਆ, ਕਹਿੰਦੇ ਵੀ ਜੇ ਇਸ ਦੇ ਵਿੱਚ ਕੋਈ ਹੋਰ ਕਦਮ ਨਹੀਂ ਚੱਕੇ ਜਾ ਸਕੇ। ਦੂਜੇ ਪਾਸੇ ਕੈਲੀਫੋਰਨੀਆ ਤੇ ਜਿਹੜੀਆਂ ਹੋਰ ਕੁਛ ਟਰਾਈਬਸ ਆ ਉਹ ਚਾਹੁੰਦੀਆਂ, ਜਿਹੜੀਆਂ ਦਰਿਆ ਦੇ ਨਾਲ-ਨਾਲ ਆ, ਉਹ ਚਾਹੁੰਦੀਆਂ ਆ ਵੀ ਜਿਹੜੇ ਰਿਵਰ ਦੇ ਵਾਟਰ ਰਾਈਟਸ ਆ, ਹਾਈ ਪ੍ਰਾਇਓਰਟੀ ਰਾਈਟਸ ਆ, ਉਹਨਾਂ ਦੀ ਬੱਚਤ ਕੀਤੀ ਜਾਵੇ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਵੀ ਜਿਹਦੇ ਜਿਹੜੇ ਰਾਈਟਸ ਬਣਦੇ ਆ, ਹੱਕ ਬਣਦੇ ਆ, ਉਹਨਾਂ ਨੂੰ ਮਿਲਣ। ਚਾਹੇ ਉਹ ਪੀਣ ਵਾਲੇ ਪਾਣੀ ਨੂੰ ਲੈ ਕੇ ਆ ਤੇ ਚਾਹੇ ਉਹ ਇਰੀਗੇਸ਼ਨ ਫਾਰਮਿੰਗ ਦੇ ਲਈ ਉਹ ਹੋਣ। 6 ਹੋਰ ਸੂਬੇ ਕੋਲੋਰਾਡੋ, ਨਵਾਡਾ, ਐਰੀਜ਼ੋਨਾ, ਯੂਟਾ, ਵਾਇਓਮਿੰਗ, ਨਿਊ ਮੈਕਸੀਕੋ, ਇਹ ਜਿਹੜੇ ਉਹ ਕਹਿ ਰਹੇ ਆ ਵੀ ਇਹ ਟਾਈਮ ਇਸ ਟਾਈਮ ਆ ਚੁੱਕਾ ਆ ਵੀ ਪਾਣੀ ਦੀ ਜਿਹੜੀ ਸ਼ੇਅਰ ਆ ਉਹ ਬਰਾਬਰ ਜਿਹੜੀ ਤਰੀਕੇ ਦੇ ਨਾਲ ਵੰਡੀ ਜਾ ਸਕੇ। ਇੰਟੀਰੀਅਰ ਡਿਪਟੀ ਸਕੱਤਰ ਜਿਹੜੇ ਨੇ ਟੌਮੀ ਬਿਅਰਡੋ, ਉਹਨਾਂ ਨੇ ਕਿਹਾ ਵੀ ਫੇਲੀਅਰ ਇਸ ਟਾਈਮ ਸਾਡਾ ਆਪਸ਼ਨ ਨਹੀਂ ਹੈਗਾ। 1450 ਮੀਲ ਦੀ ਇਸ ਦਰਿਆ ਦੇ ਨਾਲ 40 ਮਿਲੀਅਨ ਲੋਕਾਂ ਨੂੰ ਇਹਨਾਂ 7 ਸੂਬਿਆਂ ਦੇ ਵਿੱਚ ਪਾਣੀ ਜਿਹੜਾ ਉਹ ਮੁਹੱਈਆ ਕਰਵਾਇਆ ਜਾਂਦਾ ਆ ਤੇ ਪਾਣੀ ਇਸ ਟਾਈਮ ਇੰਨਾ ਕੁ ਜ਼ਿਆਦਾ ਕੋਲੋਰਾਡੋ ਰਿਵਰ ਦੇ ਵਿੱਚ ਘਟ ਚੁੱਕਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸਮੱਸਿਆ ਆ ਉਹ ਆਉਣ ਵਾਲੀ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਇਸ ਵਾਰ ਕੈਲੀਫੋਰਨੀਆ ਦੇ ਵਿੱਚ ਭਾਰੀ ਬਰਫ਼ਬਾਰੀ ਜਿਹੜੀ ਹੋਈ ਹੈ, ਜਿਸ ਨਾਲ ਕੁਛ ਫਾਇਦਾ ਤਾਂ ਜਿਹੜਾ ਉਹ ਜ਼ਰੂਰ ਹੋਵੇਗਾ, ਪਰ ਬਾਕੀ ਸੂਬਿਆਂ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਅਜੇ ਵੀ ਡਰਾਊਟ ਦੀ ਸਥਿਤੀ ਜਿਹੜੀ ਉਹ ਬਣੀ ਪਈ ਆ। ਸੋ ਬਾਈਡਨ ਪ੍ਰਸ਼ਾਸਨ ਇਹ ਸੋਚ ਰਿਹਾ ਆ ਵੀ ਹੁਣ ਕੋਲੋਰਾਡੋ ਰਿਵਰ ਦੇ ਪਾਣੀ ਦੀ ਵਰਤੋਂ ਦੇ ਉੱਤੇ ਥੋੜੇ ਕੱਟ ਲਗਾਏ ਜਾ ਸਕਣ ਤਾਂ ਜੋ ਭਵਿੱਖ ਦੇ ਵਿੱਚ ਦਰਿਆ ਵੀ ਬਚਿਆ ਰਵੇ ਤੇ ਲੋਕਾਂ ਨੂੰ ਰਹਿੰਦਾ ਜਿਹੜਾ ਪਾਣੀ ਆ ਉਹ ਵੀ ਮਿਲੇ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬੰਦਾ ਜੋ ਫਲੈਸ਼ ਈਟਿੰਗ ਬੈਕਟੀਰੀਆ ਆ, ਉਹਦੇ ਨਾਲ ਮੌਤ ਉਹਦੀ ਹੋ ਗਈ ਆ। ਕਹਿੰਦੇ ਵੀ ਉਹ ਆਪਣੇ ਡੌਗ ਨੂੰ ਚੇਜ਼ ਕਰ ਰਿਹਾ ਸੀ, ਜਦੋਂ ਉਹ ਇੱਕ ਪਾਣੀ ਦੇ ਪੌਂਡ ਦੇ ਵਿੱਚ ਵੜ ਗਿਆ ਤੇ ਉਸਨੇ ਬੰਦੇ ਨੇ ਵੀ ਉਸ ਕੁੱਤੇ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਉਹ ਤੋਂ ਬਾਅਦ ਉਸ ਦੀ ਬਾਂਹ ਦੇ ਉੱਤੇ ਸਕ੍ਰੈਚ ਪੈ ਗਏ ਤੇ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਵੀ ਉਸ ਨੂੰ ਨੈਕਰੋਟਾਈਜ਼ਿੰਗ ਫੈਸੀਟਿਸ ਕਰਕੇ ਇੱਕ ਬੈਕਟੀਰੀਆ ਆ, ਉਹ ਜਿਹੜਾ ਲੱਗ ਗਿਆ ਸੀ ਬਾਂਹ ਦੇ ਉੱਤੇ ਤੇ ਉਸ ਦੀ ਬਹੁਤ ਹੀ ਥੋੜੇ ਸਮੇਂ ਦੇ ਵਿੱਚ, ਕੁਝ ਘੰਟਿਆਂ ਦੇ ਵਿੱਚ ਹੀ ਜਿਹੜੀ ਆ ਮੌਤ ਹੋ ਗਈ। ਜੈਫ ਬੋਵਾ 41 ਸਾਲਾਂ ਦਾ ਦੱਸਿਆ ਗਿਆ ਆ। ਉਸ ਦੀ ਮਦਰ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਗਈ ਆ ਵੀ ਭਾਈ ਪਾਣੀ ਦੇ ਵਿੱਚ ਜਦੋਂ ਮੀਂਹ ਪੈ ਕੇ ਹਟਦਾ ਜਾਂ ਜਿੱਥੇ ਪੌਂਡ ਆ ਉੱਥੇ ਨਾ ਵੜੋ, ਕਿਉਂਕਿ ਬਹੁਤ ਸਾਰੇ ਜਿਹੜੇ ਬੈਕਟੀਰੀਆ ਆ ਉਹ ਪੈਦਾ ਹੋ ਜਾਂਦੇ ਆ ਤੇ ਪਤਾ ਨਹੀਂ ਲੱਗਦਾ ਹੈਗਾ। ਸੈਂਟਰ ਫॉर ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਵਾਲਿਆਂ ਨੇ ਇਹ ਦੱਸਿਆ ਵੀ 700 ਤੋਂ ਲੈ ਕੇ 1000 ਕੇਸ ਯੂਐਸਏ ਦੇ ਵਿੱਚ ਹਰ ਸਾਲ ਰਿਕਾਰਡ ਹੁੰਦੇ ਆ ਇਸ ਤਰ੍ਹਾਂ ਦੇ ਬੈਕਟੀਰੀਏ ਦੇ ਨਾਲ, ਜਿਨ੍ਹਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਹੈਗੀ ਆ। ਜੀ। ਇਸ ਵਾਰ ਆਏ ਰੇਨ ਸਟਾਰਮਸ ਐਟਮੋਸਫੇਰਿਕ ਰਿਵਰਸ ਦੇ ਨਾਲ ਜਿਹੜੇ ਮੱਖੀ ਜਿਹੜੇ ਪਾਲਕ ਹੈਗੇ ਆ, ਬੀ ਕੀਪਰਸ ਆ, ਕਹਿੰਦੇ ਵੀ ਉਹਨਾਂ ਦੇ ਉੱਤੇ ਵੀ ਅਸਰ ਜਿਹੜਾ ਪਿਆ ਆ। ਠੰਡ ਰਹਿਣ ਕਰਕੇ ਪੋਲੀਨੇਸ਼ਨਸ ਤੇ ਉਹ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਵੀ ਇਫੈਕਟ ਜਿਹੜੇ ਹੋਏ ਆ, ਪਰ ਕਹਿੰਦੇ ਵੀ ਸ਼ਾਇਦ ਉਹ ਠੀਕ ਰਹੇਗਾ। ਜਿਹੜੇ ਕੁਛ ਬੀ ਕੀਪਰ ਹੈਗੇ ਨੇ ਕੈਲੀਫੋਰਨੀਆ ਦੇ, ਉਹਨਾਂ ਨੇ ਕਿਹਾ ਵੀ ਜਿਹੜੀ ਪ੍ਰੋਲੋਂਗਡ ਵੈਟ ਵਿੰਟਰ ਆ ਉਹਦੇ ਨਾਲ ਕਹਿੰਦੇ ਵੀ ਉਹਨਾਂ ਨੂੰ ਦੁੱਗਣਾ ਜਿਹੜੀ ਆ ਉਹ ਰਾਸ਼ੀ ਲਾਉਣੀ ਪਈ ਆ ਜਿਹੜੇ ਸ਼ੂਗਰੀ ਸਿਰਪ ਆ ਉਸ ਦੇ ਲਈ, ਤਾਂ ਜੋ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਆ ਉਹਨਾਂ ਨੂੰ ਫੀਡ ਕੀਤਾ ਜਾ ਸਕੇ ਤੇ ਉਹਨਾਂ ਨੂੰ ਜਿੰਦਾ ਜਿਹੜਾ ਉਹ ਰੱਖਿਆ ਜਾਵੇ। ਠੰਡ ਹੋਣ ਕਰਕੇ ਉਹ ਬਾਹਰ ਨਹੀਂ ਨਿਕਲ ਸਕਦੀਆਂ ਹੁੰਦੀਆਂ ਤੇ ਪੋਲੀਨੇਸ਼ਨ ਦੇ ਨਾਲ ਵੀ ਜਿਹੜਾ ਉਸ ਦੇ ਉੱਤੇ ਵੀ ਅਸਰ ਪੈਂਦਾ ਆ। ਜ਼ਿਆਦਾਤਰ ਜਿਹੜੇ ਨਟ ਕ੍ਰੌਪਸ ਆ, ਐਲਮੰਡ ਆਰਚਰਡਸ ਦੇ ਵਿੱਚ ਇਸ ਵਾਰ ਜਿਹੜੇ ਬਲੂਮ ਆ ਉਹ ਕਿਤੇ ਟਾਵੇਂ ਜਿਹੜੇ ਉਹ ਆਉਂਦੇ ਰਹੇ। ਠੰਡ ਜਿਹੜੀ ਉਹ ਜ਼ਿਆਦਾ ਹੋਣ ਕਰਕੇ ਕੰਸਿਸਟੈਂਟ ਸਾਰੇ ਪਾਸੇ ਜਿਹੜੇ ਉਹ ਨਹੀਂ ਰਹੇ ਤੇ ਉਹਦੇ ਨਾਲ ਜਿਹੜਾ ਉਹ ਫਰਕ ਪਿਆ। ਸੋ ਕਹਿੰਦੇ ਵੀ ਖਰਚਾ ਸਾਨੂੰ ਇਹਨਾਂ ਨੂੰ ਜਿੰਦਾ ਰੱਖਣ ਦੇ ਲਈ ਬੀਜ ਨੂੰ ਕਾਫੀ ਜ਼ਿਆਦਾ ਆਪਣੇ ਪੱਲਿਓਂ ਜਿਹੜਾ ਉਹ ਕਰਨਾ ਪਿਆ ਆ। ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਗੈਸ ਪ੍ਰਾਈਸ ਗੋਜਿੰਗ ਦੇ ਸੰਬੰਧ ਦੇ ਵਿੱਚ ਲਾਅ ਪਾਸ ਕੀਤਾ ਗਿਆ ਸੀ, ਜਿਸ ਨੂੰ ਗਵਰਨਰ ਨੇ ਆਲਰੇਡੀ ਸਾਈਨ ਕਰ ਦਿੱਤਾ ਸੀ। ਹੁਣ ਜਿਹੜੇ ਨਵੇਂ ਸਰਵੇ ਆ ਰਹੇ ਆ ਉਹਦੇ ਮੁਤਾਬਕ 70% ਵੋਟਰਸ ਇਹ ਕਹਿ ਰਹੇ ਆ ਵੀ ਅਸੀਂ ਇਸ ਲਾਅ ਨੂੰ ਸਪੋਰਟ ਕਰਦੇ ਹਾਂ। 63% ਰਿਪਬਲਿਕਨਸ ਵੀ ਇਸ ਲਾਅ ਨੂੰ ਸਪੋਰਟ ਕਰ ਰਹੇ ਹੈਗੇ ਆ। ਹੁਣ ਕੈਲੀਫੋਰਨੀਆ ਤੋਂ ਬਾਅਦ ਹੋਰ ਸਟੇਟਾਂ ਦੇ ਜਿਹੜੇ ਲੋਕ ਆ ਉਹ ਵੀ ਇਹ ਕਹਿ ਰਹੇ ਆ ਵੀ ਸਾਡੀ ਸਟੇਟ ਦੇ ਵਿੱਚ ਵੀ ਜਿਹੜੇ ਆ ਇਹ ਲਾ ਇਦਾਂ ਦਾ ਹੋਣਾ ਚਾਹੀਦਾ ਆ, ਕਿਉਂਕਿ ਆਪਾਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਵੀ ਬਹੁਤ ਵਾਰ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਨੇ ਪ੍ਰੋਫਿਟ, ਉਹਨਾਂ ਦੇ ਬਿਲੀਅਨਸ ਆਫ ਡਾਲਰਸ ਹੋਏ ਆ। ਉਹਨਾਂ ਨੇ ਕਰੋਨਾ ਵਾਇਰਸ ਦੇ ਦੌਰਾਨ ਬਹੁਤ ਜ਼ਿਆਦਾ ਪ੍ਰਾਈਸ
ਗੌਜਿੰਗ ਕੀਤੀ ਹੈਗੀ ਆ। ਸੋ ਇਹ ਹੈਰਾਨੀ ਦੀ ਗੱਲ ਆ ਵੀ 79% ਡੈਮੋਕ੍ਰੇਟਸ ਤੇ 63% ਰਿਪਬਲਿਕਨਸ ਉਹ ਇਸ ਬਿੱਲ ਦੀ ਸਪੋਰਟ ਕਰ ਰਹੇ ਹੈਗੇ ਆ ਆਲ ਓਵਰ USA ਦੇ ਵਿੱਚ। ਤੇ ਪੰਜਾਂ ਵਿੱਚੋਂ 3 ਵੋਟਰ ਇਹ ਕਹਿੰਦੇ ਆ ਵੀ ਹਰ ਸਟੇਟ ਦੇ ਵਿੱਚ ਇਹ ਕੈਲੀਫੋਰਨੀਆ ਵਾਲਾ ਲਾ ਲਾਗੂ ਹੋਣਾ ਚਾਹੀਦਾ ਹੈ। ਜੀ, ਬਿਲਕੁਲ। ਸੋ ਲੋਕਾਂ ਦੀ ਕਾਫੀ ਜਿਹੜੀ ਆ ਉਹ ਤਰਾਹ ਜਿਹੜੇ ਕਹਿ ਸਕਦੇ ਆ ਨਿਕਲੇ ਆ ਗੈਸ ਪ੍ਰਾਈਸਿਸ ਨੂੰ ਜਿਹੜਾ ਉਹ ਲੈ ਕੇ ਪੂਰੇ ਅਮਰੀਕਾ ਦੇ ਵਿੱਚ, ਕੈਲੀਫੋਰਨੀਆ 'ਚ ਜ਼ਿਆਦਾ, ਕਿਉਂਕਿ ਨੈਸ਼ਨਲ ਐਵਰੇਜ ਦੇ ਨਾਲੋਂ $2.5 ਜਿਹੜਾ ਆ ਇੱਥੇ ਪ੍ਰਾਈਸ ਵੱਧ ਰਿਹਾ ਸੀ। ਕੈਲੀਫੋਰਨੀਆ ਲਾ ਮੇਕਰਸ ਨੇ ਇੱਕ ਮੈਜਰ ਨੂੰ ਇੱਕ ਹਿਸਾਬ ਦੇ ਨਾਲ ਕਿਲ ਜਿਹੜਾ ਉਹ ਕਰ ਦਿੱਤਾ, ਜਿਸ ਮੈਜਰ ਦੇ ਤਹਿਤ ਇਹ ਰਿਕੁਆਇਰਮੈਂਟ ਰੱਖੀ ਗਈ ਸੀ ਵੀ ਸਕੂਲਾਂ ਨੂੰ ਜਿਹੜੇ ਮਾਪਿਆਂ ਨੂੰ ਨੋਟੀਫਾਈ ਕਰਨਾ ਪਊਗਾ, ਦੱਸਣਾ ਪਊਗਾ ਜਦੋਂ ਉਹਨਾਂ ਦਾ ਨਿਆਣਾ ਆਇਡੈਂਟੀਫਾਈ ਕਰਨਾ ਚਾਹੁੰਦਾ ਆ ਐਜ਼ ਏ ਟਰਾਂਸਜੈਂਡਰ। ਡੈਮੋਕ੍ਰੇਟ ਅਸੈਂਬਲੀਮੈਨ ਐਲ ਮੁਰਾਤਸੂਚੀ ਜਿਹੜੇ ਚੇਅਰਮੈਨ ਨੇ ਅਸੈਂਬਲੀ ਐਜੂਕੇਸ਼ਨ ਕਮੇਟੀ ਦੇ, ਉਹਨਾਂ ਨੇ ਅਨਾਊਂਸ ਕੀਤਾ ਆ ਵੀ ਜਿਹੜਾ ਬਿੱਲ AB 1314 ਆ ਉਸ ਦੀ ਉਹ ਹੀਅਰਿੰਗ ਨਹੀਂ ਰੱਖ ਰਹੇ ਹੈਗੇ, ਜਿਸ ਦੇ ਵਿੱਚ ਰਿਕੁਆਇਰਮੈਂਟ ਸੀ ਸਕੂਲ ਕਾਉਂਸਲਰ, ਟੀਚਰ ਜਾਂ ਹੋਰ ਸਟਾਫ ਨੂੰ ਉਹਨਾਂ ਪੇਰੈਂਟਸ ਨੂੰ ਨੋਟੀਫਾਈ ਕਰਨ ਦੇ ਲਈ 3 ਦਿਨਾਂ ਦੇ ਵਿੱਚ ਜੇ ਉਹਨਾਂ ਦਾ ਨਿਆਣਾ ਆਇਡੈਂਟੀਫਾਈ ਕਰਦਾ ਆ ਵੀ ਉਹਦਾ ਜੈਂਡਰ ਡਿਫਰੈਂਟ ਹੈਗਾ ਆ ਬਰਥ ਸਰਟੀਫਿਕੇਟ ਦੇ ਨਾਲੋਂ। ਇਹ ਜਿਹੜੇ ਅਸੈਂਬਲੀ ਮੈਂਬਰ ਆ ਉਹਨਾਂ ਨੇ ਇਸ ਬਿੱਲ ਨੂੰ ਕ੍ਰਿਟਿਸਾਈਜ਼ ਜਿਹੜਾ ਆ ਉਹ ਕੀਤਾ ਤੇ ਨਾਲ ਦੇ ਨਾਲ ਕਿਹਾ ਵੀ ਜੇ ਇਸ ਦੇ ਉੱਤੇ ਹੀਅਰਿੰਗ ਹੁੰਦੀ ਆ ਤੇ ਇਹਦੇ ਨਾਲ ਹੇਟਫੁਲ ਰੈਟੋਰਿਕ ਉਹ ਜ਼ਿਆਦਾ ਹੋਊਗਾ ਤੇ ਜਿਹੜੀ LGBTQ ਯੂਥ ਹੈਗਾ ਆ ਉਹਨਾਂ ਨੂੰ ਟਾਰਗੇਟ ਕੀਤਾ ਜਿਹੜਾ ਹੋ ਜਾਊਗਾ। ਇੱਕ ਇਸੇ ਦੌਰਾਨ ਜਿਹੜਾ ਹਰਜੋਤ ਸਿੰਘ ਦੀ ਖਬਰ ਇਹ ਵੀ ਆ ਵੀ ਕੈਲੀਫੋਰਨੀਆ ਦੀ ਇੱਕ ਮਾਂ, ਉਹਨਾਂ ਨੇ ਆਪਣੇ ਸਕੂਲ ਡਿਸਟ੍ਰਿਕਟ ਨੂੰ ਕਨਫਰੰਟ ਕੀਤਾ, ਸਵਾਲ ਕੀਤਾ ਜਦ ਉਸਦੇ 11 ਸਾਲਾਂ ਦੇ ਨਿਆਣੇ ਨੇ ਜੈਂਡਰ ਚੇਂਜ ਕਰ ਲਿਆ ਉਹਦੀ ਨੌਲੇਜ ਤੋਂ ਬਗੈਰ ਹੀ। ਜਿਹੜੇ ਅਰੋਇਰੋ ਰਜੀਨੋ, ਉਹਨਾਂ ਨੇ ਕਿਹਾ ਵੀ ਐਲੀਮੈਂਟਰੀ ਸਕੂਲ ਨੇ ਮਦਦ ਕੀਤੀ ਉਸ ਦੀ ਜਿਹੜੀ ਕੁੜੀ ਆ ਉਸ ਨੂੰ ਟ੍ਰਾਂਜੀਸ਼ਨ ਕਰਨ ਦੇ ਲਈ ਪੇਰੈਂਟਲ ਸੀਕ੍ਰੇਸੀ ਪਾਲਿਸੀ ਦੇ ਜਿਹੜਾ ਉਹ ਤਹਿਤ। ਤੇ ਇਸੇ ਲਈ ਜਿਹੜੇ ਬਿੱਲ ਵੀ ਸ਼ਾਇਦ ਇਸੇ ਕਰਕੇ ਹੀ ਆ ਵੀ ਨਿਆਣਿਆਂ ਦੇ ਮਾਪਿਆਂ ਨੂੰ ਪਤਾ ਤਾਂ ਹੋਵੇ ਵੀ ਅੱਜ ਕੱਲ੍ਹ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਹੈ। ਚੀਕੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਵਾਪਰਿਆ ਸੀਗਾ। ਸੋ ਬਹੁਤ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਅਜਿਹੀਆਂ ਮਾਮਲਿਆਂ ਨੂੰ ਲੈ ਕੇ ਚੱਲ ਰਿਹਾ ਹੈਗਾ ਆ। ਪਰ ਮਾਪਿਆਂ ਨੂੰ ਨੋਟੀਫਾਈ ਕਰਨ ਵਾਲਾ, ਜੇ ਕੋਈ ਨਿਆਣਾ ਟਰਾਂਸਜੈਂਡਰ ਆਪਣੇ ਆਪ ਨੂੰ ਆਇਡੈਂਟੀਫਾਈ ਕਰਦਾ ਆ, ਉਹ ਹੁਣ ਦੱਸਣ ਦਾ ਜਿਹੜਾ ਬਿੱਲ ਆ ਹੀਅਰਿੰਗ ਤੋਂ ਪਹਿਲਾਂ ਹੀ ਇੱਕ ਹਿਸਾਬ ਦੇ ਨਾਲ ਉਸ ਨੂੰ ਕਿਲ ਕਰ ਦਿੱਤਾ ਗਿਆ। ਮੌਰਗੇਜ ਲੈਂਡਰਸ ਪਹਿਲੀ ਵਾਰੀ ਬਹੁਤ ਜ਼ਿਆਦਾ ਮਨੀ ਆ ਉਹ ਲੋਨਸ ਕਰਨ ਦੇ ਵਿੱਚ ਲੂਜ਼ ਕਰ ਰਹੇ ਆ ਕਾਫੀ ਸਾਲਾਂ ਤੋਂ ਬਾਅਦ। ਪਿਛਲੇ ਸਾਲ ਕਹਿੰਦੇ ਲੋਨ ਓਰੀਜੀਨੇਸ਼ਨ 2022 ਦੇ ਵਿੱਚ ਸਿਰਫ ਜੋ ਲੈਂਡਰ ਸੀਗੇ ਉਹ $301 ਪਰ ਲੋਨ ਬਣਾ ਰਹੇ ਸੀ, ਜਦ ਕਿ 1 ਸਾਲ ਪਹਿਲਾਂ $2339 ਪਰ ਲੋਨ ਉਹ ਬਣਾ ਰਹੇ ਸੀ। ਇਹ ਸਾਰੇ ਕਾਸੇ ਦਾ ਕਾਰਨ ਇਹੀ ਆ ਵੀ ਲੋਕ ਹੁਣ ਰੀਫਾਈਨਾਂਸ ਨਹੀਂ ਕਰਾਉਂਦੇ, ਵੋਲੀਊਮ ਬਹੁਤ ਜ਼ਿਆਦਾ ਘਟ ਗਿਆ ਹੈਗਾ ਤੇ ਜੋ ਨਵੇਂ ਲੋਕ ਪਰਚੇਜ਼ ਵੀ ਕਰ ਰਹੇ ਆ ਘਰ, ਉਹ ਬਹੁਤ ਘੱਟ ਗਿਣਤੀ ਦੇ ਵਿੱਚ ਹੈਗੇ ਆ। ਈਵਨ ਦੋ 30 ਈਅਰ ਫਿਕਸ ਰੇਟ ਥੋੜਾ ਜਿਹਾ ਘਟਿਆ ਹੈਗਾ, ਕਹਿੰਦੇ ਵੀ ਐਵਰੇਜ ਹੁਣ 6.28% ਆ ਮੌਰਗੇਜ ਬੈਂਕਰਸ ਐਸੋਸੀਏਸ਼ਨ ਦੇ ਮੁਤਾਬਕ, ਜਦ ਕਿ ਕਈ ਲੋਕਾਂ ਨੇ ਤਾਂ 2.5% ਤੇ ਇੰਟਰਸਟ ਰੇਟ ਜਿਹੜਾ ਲਿਆ ਹੋਇਆ ਹੈ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਆ। ਉਸ ਤੋਂ ਪਹਿਲਾਂ ਜੇ ਸਟਾਕਸ ਦਾ ਦੱਸਦੇ ਜਾਈਏ, ਅੱਜ ਡਾਓ ਜੋਨ 98 ਪੁਆਇੰਟ ਵੱਧ ਕੇ 33,685 ਤੇ ਬੰਦ ਹੋਇਆ। S&P ਬਰਾਬਰ ਹੀ ਰਿਹਾ, 4109 ਦੇ ਉੱਤੇ ਬੰਦ ਹੋਇਆ। ਨੈਸਡੈਕ 52 ਪੁਆਇੰਟ ਘਟ ਕੇ 12,032 ਤੇ ਬੰਦ ਹੋਇਆ। ਸੋਨੇ ਦਾ ਭਾਅ $220 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ, 10 ਈਅਰ ਯੀਲਡ 3.43%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 30,212 ਤੇ ਇਥੀਰੀਅਮ $1888 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $82.07 ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਲਾਮੀ ਵੱਲੋਂ ਇਹ ਹਰਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।